ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਪਾਕਿਸਤਾਨ ਦੇ ਫੌਜੀ ਮੁਖੀ ਫੀਲਡ ਮਾਰਸ਼ਲ ਆਸਮ ਮਨੀਰ ਨੇ ਭਾਰਤ ਨੂੰ ਸਿੱਧੇ ਲਫ਼ਜ਼ਾਂ ਵਿੱਚ ਤਾੜਨਾ ਕਰਦਿਆਂ ਕਿਹਾ ਹੈ ਕਿ ਭਾਰਤ ਪਾਕਿਸਤਾਨ ਪ੍ਰਤੀ ਕਿਸੇ ਗਲਤਫਹਿਮੀ ਦਾ ਸ਼ਿਕਾਰ ਨਾ ਹੋਵੇ। ਜੇ ਭਾਰਤ ਨੇ ਕੋਈ ਦਿਲਬਦੀ ਕੀਤੀ ਤਾਂ ਪਾਕਿਸਤਾਨ ਦਾ ਜਵਾਬ ਪਹਿਲਾਂ ਨਾਲੋਂ ਵੀ ਤਿੱਖਾ ਤੇ ਤੇਜ਼ ਹੋਵੇਗਾ। ਇਸ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਪਾਕਿਸਤਾਨ ਫੌਜ ਜਿਹੜੀ ਹੈ ਉਹ ਦਹਿਸ਼ਤਗਰਦੀ ਟ੍ਰੇਨਿੰਗ ਕੈਂਪ ਅਤੇ ਭਾਰਤ ਖਿਲਾਫ ਦੁਸ਼ਮਣੀ ਇਹਨਾਂ ਨੀਤੀਆਂ ਤੇ ਚੱਲਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਸ ਵੇਲੇ ਭਾਰਤ ਸਾਰੇ ਪਾਸਿਓਂ ਝੰਬਿਆ ਹੋਇਆ। ਜੇ ਅਸੀਂ ਚੀਨ ਦੇ ਹਵਾਲੇ ਨਾਲ ਵੀ ਦੇਖਦੇ ਹਾਂ ਕਿ ਜਿਵੇਂ ਜਦੋਂ ਰਾਜਨਾਥ ਸਿੰਘ ਨੇ ਬਿਆਨ ਦਾਗਿਆ ਕਿ ਜੀ ਸਿੰਧ ਪਾਕਿਸਤਾਨ ਦਾ ਪ੍ਰੋਵਿੰਸ ਜਿਹੜਾ ਉਹ ਇੱਕ ਦਿਨ ਭਾਰਤ ਦਾ ਵੀ ਹਿੱਸਾ ਬਣ ਸਕਦਾ ਹੈ, ਔਰ ਉਸ ਤੋਂ ਪਹਿਲਾਂ ਵੀ ਉਹ ਇਸ ਕਿਸਮ ਦੀਆਂ ਬਿਆਨਬਾਜ਼ੀਆਂ ਐਸ ਜੈਸ਼ੰਕਰ ਔਰ ਰਾਜਨਾਥ ਸਿੰਘ ਕਰਦਾ ਰਿਹਾ। ਔਰ ਹੁਣ ਵੀ ਉਹਨੇ ਇੱਕ ਉਹਦੀ ਸਟੇਟਮੈਂਟ ਹੈ, ਵੀ ਕੁਡ ਹੈਵ ਡਨ ਮਚ ਮੋਰ ਹੈਡ ਵੀ ਵਾਂਟਡ ਰਾਜਨਾਥ ਸਿੰਘ ਔਨ ਆਪਰੇਸ਼ਨ ਸੰਦੂਰ, ਕਿ ਜੀ ਅਸੀਂ ਤਾਂ ਬਹੁਤ ਕੁਝ ਕਰ ਸਕਦੇ ਸੀ, ਫਿਰ ਤੁਹਾਨੂੰ ਕਿਹਨੇ ਮਨਾ ਕੀਤਾ ਕਰਨ ਤੋਂ। ਸੋ ਮਤਲਬ ਇਹ ਹੈ ਕਿ ਵੀ ਜਦੋਂ ਤੁਸੀਂ ਚਾਰੇ ਪਾਸਿਓਂ ਘਿਰੇ ਹੋਏ ਹੋ, ਫੋਰਨ ਪਾਲਿਸੀ ਫੇਲ, IMF ਨੇ C ਗ੍ਰੇਡ ਦੇ ਵਿੱਚ ਲਿਆ ਕੇ ਰੱਖ ਦਿੱਤਾ ਹੈ, 90 ਤੋਂ ਵੀ ਕ੍ਰਾਸ ਕੀਤਾ ਰੁਪਈਆ ਪਿਛਲੇ ਦਿਨਾਂ 'ਚ ਡਾਲਰ ਦੇ ਮੁਕਾਬਲੇ, ਪੁਤਿਨ ਦਾ ਵੀ 2 ਰੋਜ਼ਾ ਦੌਰਾ, ਕੁਛ ਇਹਨਾਂ ਦੇ ਹੱਥ ਪੱਲੇ ਪੈਣ ਵਾਲੀ ਲਾਈਨ ਨਹੀਂ ਆਈ, ਨਾ ਹੀ ਉਸ 'ਚੋਂ ਕੋਈ ਨਿਕਲਣਾ ਸੀ। ਔਰ ਈਵਨ ਇਹ ਵੀ ਅੰਦਰੂਨੀ ਆਇਆ ਕਿ ਵੀ ਇਹ ਜਿਹੜਾ $4 ਟ੍ਰਿਲੀਅਨ ਦੀ ਆਪਣੀ ਇਕੋਨਮੀ ਬਣਾ ਕੇ ਤੀਜੇ ਨੰਬਰ ਦੀ ਕਰ ਰਹੇ ਸੀ, ਇਨਫੈਕਟ ਇਹ $2.5 ਟ੍ਰਿਲੀਅਨ ਵੀ ਨਹੀਂ ਹੈ। ਅੰਦਰੂਨੀ ਤੌਰ ਦੇ ਉੱਤੇ ਵੋਟ ਚੋਰੀ ਦੇ ਇਲਜ਼ਾਮ, ਕਿਵੇਂ ਬਿਹਾਰ ਦੀਆਂ ਚੋਣਾਂ ਤੇ ਦੂਜਾ ਕੀ ਕੀਤਾ। ਫੇਲਿਅਰ ਦਾ ਲੈਵਲ ਇਹ ਕਿ ਦਿੱਲੀ ਚੋਕ ਹੋਏ ਨੇ ਪਿਛਲੇ, ਔਰ ਤੁਸੀਂ ਝੂਠ ਦਾ ਦੇਖੋ ਸਿਰਾ ਕਿ ਉਹ ਹੈਲਥ ਮਿਨਿਸਟਰ ਜਿਹੜਾ ਉਹ ਪਾਰਲੀਮੈਂਟ 'ਚ ਕਹਿ ਰਿਹਾ ਕਿ ਕੋਈ ਵੀ ਭਾਰਤ ਦੇ ਵਿੱਚ ਜਿਹੜਾ ਉਹ ਏਅਰ ਪੋਲਿਊਸ਼ਨ ਨਾਲ ਨਹੀਂ ਮਰਿਆ। ਹੁਣ ਜੇ ਕੋਈ ਬ੍ਰੌਂਕਾਈਟਸ ਨਾਲ ਮਰ ਗਿਆ, ਕੋਈ ਅਸਥਮੇ ਨਾਲ ਉਹ ਮੌਤ ਹੀ ਨਹੀਂ ਗਿਣਦੇ। ਹੁਣ ਏਅਰ ਪੋਲਿਊਸ਼ਨ ਆਪਣੇ ਅੱਜ ਦਾ ਕੋਈ ਬਿਮਾਰੀ ਨਹੀਂ ਹੈ, ਉਹ ਤਾਂ ਤੁਹਾਡੇ ਸਿਸਟਮ ਦੇ ਵਿੱਚ ਆ ਕੇ ਤੁਹਾਡੇ ਰੈਸਪੀਰੇਟਰੀ ਸਿਸਟਮ ਨੂੰ ਔਰ ਦੂਸਰੇ ਸਿਸਟਮ ਨੂੰ ਕਰਦੇ, ਜੋ ਤੁਸੀਂ ਝੂਠ ਹੀ ਬੋਲਣਾ। ਔਰ ਬਾਕੀ ਜਦੋਂ ਹੁਣ ਇਹ ਸਾਰੇ ਪਾਸੇ ਚੱਲ ਰਿਹਾ ਵੀ ਇੰਨੀ ਫੇਲਿਅਰ ਬਾਰ-ਬਾਰ ਟਰੰਪ ਜਿਹੜਾ ਉਹ ਵੀ ਕੁੱਟ ਰਿਹਾ ਹੈ, ਔਰ ਦੁਨੀਆ ਭਰ ਦੇ ਵਿੱਚ ਬਿਲਕੁਲ ਥੂ ਹੋ ਰਹੀ ਹੈ, ਤੇ ਉਹ ਪਾਰਲੀਮੈਂਟ ਦੇ ਵਿੱਚ ਡਿਬੇਟ ਹੋ ਰਹੀ ਹੈ ਵੰਦੇ ਮਾਤਰਮ ਦੇ। ਜੀ 150 ਸਾਲ ਪੂਰੇ ਹੋ ਗਏ ਵੰਦੇ ਮਾਤਰਮ, ਨਹਿਰੂ ਨੇ ਉਹ ਨਹੀਂ ਸੀ ਪਸੰਦ ਕੀਤਾ ਕਿ ਉਹਨੇ ਕਿਹਾ ਸੀ, ਜ਼ਿਕਰ ਕਰਾਂਗੇ ਵੇਰ ਵਿੱਚ। ਪਰ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਸ ਸਭ ਦੇ ਚਲਦਿਆਂ ਜਦੋਂ ਤੁਹਾਡੇ ਕੋਲ ਕੁਛ ਨਹੀਂ ਹੈ ਤੇ ਆਪਣੇ ਲੋਕਾਂ ਨੂੰ, ਹੁਣ ਉਹਨਾਂ ਦੇ ਕੋਲ ਇੱਕ ਚੋਣ ਆਉਂਦੀ ਹੈ, ਇੱਕ ਨਿਕਲ ਜਾਂਦੀ ਹੈ, ਔਰ ਉਹਨਾਂ ਦੇ ਲਈ ਹਿੰਦੂ ਮੁਸਲਮਾਨ ਇਸ਼ੂ ਦੇ ਥੱਲੇ ਪਾਕਿਸਤਾਨ ਨੂੰ ਤੁਸੀਂ ਪੁੱਟ ਡਾਊਨ ਕਰੋ, ਨਫ਼ਰਤੀ ਪ੍ਰਚਾਰ ਕਰੋ ਮੁਸਲਮਾਨਾਂ ਦੇ ਖਿਲਾਫ, ਤੇ ਪਾਕਿਸਤਾਨ ਨੂੰ ਧਮਕੀਆਂ ਦਿਓ। ਔਰ ਪਿਛਲੇ ਦਿਨਾਂ 'ਚ ਰਾਜਨਾਥ ਸਿੰਘ ਨੇ ਜਿਹੜਾ ਪ੍ਰੋਗਰਾਮ ਦੇ ਵਿੱਚ ਬੋਲਦਿਆਂ ਕਿਹਾ ਕਿ ਜੀ ਇਹ ਜਦੋਂ ਉਹਨੂੰ ਫੀਲਡ ਮਾਰਸ਼ਲ ਆਸਮ ਮਨੀਰ ਨਾਲ ਸੰਬੰਧਿਤ ਇੱਕ ਸਵਾਲ ਪੁੱਛਿਆ ਗਿਆ, ਉਹਨੇ ਕਹਿੰਦਾ ਜੀ ਭਾਰਤ ਦੇ ਸਾਹਮਣੇ ਜਿਹੜੀਆਂ ਜ਼ਿਆਦਾ ਸਮੱਸਿਆਵਾਂ ਨੇ ਉਹ ਪਾਕਿਸਤਾਨੀ ਫੌਜ ਦੀ ਵਜ੍ਹਾ ਕਰਕੇ ਹੁੰਦੀਆਂ ਨੇ। ਔਰ ਇਹ ਜਿਹੜੀ ਫੌਜ ਹੈ ਇਹ ਆਤੰਕਵਾਦ ਨੂੰ, ਦਹਿਸ਼ਤਗਰਦੀ ਨੂੰ ਪ੍ਰਮੋਟ ਕਰਦੀ ਹੈ। ਟ੍ਰੇਨਿੰਗ ਕੈਂਪ ਫੌਜ ਨੇ ਬਣਾਏ ਹੋਏ ਨੇ, ਔਰ ਭਾਰਤ ਦੇ ਪ੍ਰਤੀ ਜਿਹੜੀ ਹੈ ਪਾਕਿਸਤਾਨੀ ਫੌਜ ਦਾ ਇਹ ਦੁਸ਼ਮਣੀ ਭਰੀ ਵਿਚਾਰਧਾਰਾ ਹੈ, ਸਭ ਫੌਜ ਦੇ ਨਾਲ ਹੀ ਜੁੜੇ ਹੋਏ ਪਾਰਟ ਨੇ। ਔਰ ਉਸ ਤੋਂ ਪਹਿਲਾਂ ਵੀ ਜਿਹੜੇ ਇਸ ਕਿਸਮ ਦੀ ਬਿਆਨਬਾਜ਼ੀ ਰਹੀ ਹੈ। ਹੁਣ ਪਾਕਿਸਤਾਨ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਪਾਕਿਸਤਾਨ ਜਿੱਥੇ ਇੰਟਰਨੈਸ਼ਨਲ ਲੈਵਲ 'ਤੇ ਅਸੀਂ ਜਦੋਂ ਜ਼ਿਕਰ ਕਰਦੇ ਹਾਂ 7, 8, 9, 10 ਮਈ ਦੇ 4 ਰੋਜ਼ਾ ਟਕਰਾਅ ਤੋਂ ਬਾਅਦ, ਭਾਵੇਂ ਅੰਦਰੂਨੀ ਸਮੱਸਿਆਵਾਂ ਪਾਕਿਸਤਾਨ ਦੀਆਂ ਸਿਆਸੀ ਇਮਰਾਨ ਖਾਨ ਨੂੰ ਲੈ ਕੇ ਵਿਜ਼ਿਟ ਹੋਏਗੀ ਨਹੀਂ ਹੋਏਗੀ, ਉਹ ਚੱਲ ਰਹੀਆਂ ਨੇ ਲੇਕਿਨ ਓਵਰਆਲ ਇਹਦੇ ਬਾਵਜੂਦ ਕਿ ਭਾਰਤ ਨੇ ਅਫਗਾਨ ਤਾਲਿਬਾਨ ਨੂੰ, ਜਿਹੜੇ ਰਜੀਮ ਹੈ ਤਾਲਿਬਾਨ ਰਜੀਮ ਨੂੰ ਚੁੱਕ ਦੇ ਕੇ ਪਾਕਿਸਤਾਨ ਦੇ ਖਿਲਾਫ ਮੋਰਚਾ ਖਲਵਾਇਆ, ਉੱਥੋਂ ਹਮਲੇ ਹੋਏ, ਲੇਕਿਨ ਜਿਵੇਂ ਪਾਕਿਸਤਾਨੀ ਫੌਜ ਨੇ ਡਿਸਾਈਸਿਵਲੀ ਉਹਨਾਂ ਦਾ ਮੂੰਹ ਭੰਨਿਆ ਹੁਣ ਪਿਛਲੇ ਕੁਛ ਦਿਨਾਂ ਤੋਂ ਲੱਗਦਾ ਕਿ ਵੀ, ਔਰ ਉਹਨਾਂ ਨੇ ਆਸਮ ਮਨੀਰ ਜਿਹੜੇ ਫੀਲਡ ਮਾਰਸ਼ਲ ਦੇ ਤੌਰ ਤੇ ਵੀ ਜਿਹੜਾ ਤੈਅ ਜ਼ਿੰਦਗੀ ਹੈ, ਪਲੱਸ ਕਨਸਟੀਟਿਊਸ਼ਨਲ ਅਮੈਂਡਮੈਂਟ ਦੇ ਨਾਲ ਉਹਨਾਂ ਦਾ 5 ਸਾਲ ਹੋਰ
ਜਿਹੜਾ ਕਾਰਜਕਾਲ ਹੈ ਉਹ ਵਧਾ ਦਿੱਤਾ ਗਿਆ ਹੈ, ਜੁਆਇੰਟ ਚੀਫ ਵੀ ਉਹ ਬਣ ਗਏ ਔਰ ਇਹ ਹੁਣ 2030 ਤੱਕ ਆਸਮ ਮੁਨੀਰ ਜਿਹੜੇ ਨੇ, ਜੇ ਇਹ ਕਹਿਣਾ ਹੋਏ ਕਿ ਪਾਕਿਸਤਾਨ ਦੇ ਕਰਤਾ ਧਰਤਾ ਨੇ ਫੌਜੀ ਸੈਂਸ 'ਚ ਵੀ ਔਰ ਅਦਰਵਾਈਜ਼ ਵੀ, ਕਿਉਂਕਿ ਜਿਸ ਲੈਵਲ ਤੇ ਉੱਥੇ ਸਾਰੀ ਇਹ ਗੱਲਬਾਤ ਚੱਲਦੀ ਹੈ ਔਰ ਇਹ ਹੁਣ ਕਿਉਂਕਿ ਜੁਆਇੰਟ ਚੀਫ ਦੇ ਥੱਲੇ ਔਰ ਹਾਲਾਂ ਜਿਹੜੇ ਇੰਡੀਆ ਦੇ ਐਕਸਪਰਟ ਕਹਿ ਰਹੇ ਨੇ ਕਿ ਵੀ ਇਹ ਜਿਹੜਾ ਪਾਕਿਸਤਾਨ ਦਾ ਇੱਕ ਕਮਾਂਡ ਥੱਲੇ ਆਣਾ ਹੈ, 에ਅਰ ਫੋਰਸ ਔਰ ਇਨਫੈਂਟਰੀ ਔਰ ਨੇਵਲ ਔਰ ਇੱਕ ਹੈੱਡਕੁਆਟਰ ਔਰ ਇੱਕ ਦੂਸਰਾ, ਇਹ ਜੇ ਕੋਈ ਵੀ ਫਿਊਚਰ ਦਾ ਟਕਰਾਅ ਹੋਇਆ ਪਾਕਿਸਤਾਨ ਨੂੰ ਐਡਵਾਂਟੇਜ ਹੋਏਗੀ, ਕਿਉਂਕਿ ਭਾਰਤ ਦੇ ਵਿੱਚ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ। ਹਾਲਾਂ ਇਹਨਾਂ ਨੇ ਵੀ CDN ਕੇ ਕੀ ਕ੍ਰੀਏਟ ਕੀਤਾ ਸੀ, ਲੇਕਿਨ ਉਹ ਕੋਈ ਇਹਨਾਂ ਪਿਛਲਾ 4 ਰੋਜ਼ਾ ਝੜਪ ਦੇ ਵਿੱਚ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਸੀ ਲੱਗ ਰਿਹਾ ਕੀ ਹੋ ਗਿਆ, ਸਾਰੇ ਇਹਨਾਂ ਨੂੰ ਪਲੇਨ ਗਰਾਊਂਡ ਕਰਨੇ ਪਏ ਸੀ। ਹੁਣ ਇਸ ਕਿਸਮ ਦਾ ਜਿਹੜਾ ਇਹ ਜੁਆਇੰਟ ਉਹਨਾਂ ਨੇ ਆਪਣਾ ਫੌਜੀ ਮਿਸ਼ਨ ਬਣਾਇਆ, ਇਸ ਦੇ ਵਿੱਚ ਜਿਹੜਾ ਉਹਨਾਂ ਨੇ ਇੱਕ ਜਿਹੜੀ ਹੈ ਡਿਫੈਂਸ ਫੋਰਸਿਸ ਹੈੱਡਕੁਆਟਰ, ਉਸ ਤਿੰਨੋਂ ਫੌਜਾਂ ਦੀ ਜਿਹੜੀ ਹੈ ਉਹਨਾਂ ਦੇ ਮੁਖੀਆਂ ਦੀ ਬਹੁਤ ਸਾਰੇ ਆਫੀਸਰ ਵੀ ਸੀ, ਜੁਆਇੰਟ ਮੀਟਿੰਗ ਹੋਈ। ਉਹਦੇ 'ਚ ਬੋਲਦੇ ਆ ਬੜੀ ਕਲੀਅਰਲੀ ਆਸਮ ਮੁਨੀਰ ਨੇ ਕਿਹਾ ਕਿ ਭਾਰਤ ਨੂੰ ਕਿਸੇ ਧੋਖੇ ਜਾਂ ਵਹਿਮ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਜੇ ਇਹਨਾਂ ਨੇ ਦਿਲਵਦੀ ਕੀਤੀ ਤੇ ਅਗਲੀ ਵਾਰ ਪਾਕਿਸਤਾਨ ਦਾ ਜਵਾਬ ਹੋਰ ਵੀ ਤੇਜ਼ ਤੇ ਕਰਾਰਾ ਹੋਏਗਾ। ਸੋ ਜ਼ਾਹਰ ਹੈ ਕਿ ਫੌਜੀ ਜ਼ਬਾਨ ਤਾਂ ਇਹੀ ਹੈ ਕਿ ਭਾਈ ਫਿਰ ਇਹ ਤੁਸੀਂ ਦੇਖਿਓਗੇ ਵੀ ਪਿਛਲਾ ਜੋ ਤੁਹਾਡੇ ਨਾਲ ਹੋਇਆ ਉਹਨੂੰ ਤੁਸੀਂ ਭੁੱਲ ਜਾਓਗੇ। ਔਰ ਉਹਦੇ 'ਚ ਉਹਨਾਂ ਨੇ ਜਿਹੜਾ ਇਹ ਸਾਰੇ ਦੇ ਚੱਲਦੇ ਆ, ਜਿਵੇਂ ਇਸ ਤੋਂ ਪਹਿਲਾਂ ਬੀਤੇ ਐਤਵਾਰ ਨੂੰ ਹੀ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦਾ ਜਿਹੜਾ ਸਪੋਕਸਪਰਸਨ ਹੈ ਤਾਹਿਰ ਅੰਦਰਾਬੀ, ਉਹਨਾਂ ਨੇ ਫੀਲਡ ਮਾਰਸ਼ਲ ਆਸਮ ਮੁਨੀਰ ਤੇ ਪਾਕਿਸਤਾਨ ਦੀ ਫੌਜ ਬਾਰੇ ਜਿਹੜਾ ਐਸ ਜੈ ਸ਼ੰਕਰ ਦਾ ਬਿਆਨ ਹੈ ਉਸ ਬਾਰੇ ਕਿਹਾ ਸੀ ਕਿ ਇਹ ਭੜਕਾਉਣ ਵਾਲਾ ਬਿਆਨ ਹੈ, ਬੇਬੁਨਿਆਦ ਹੈ ਤੇ ਗੈਰ ਜ਼ਿੰਮੇਦਾਰਾਨਾ ਹੈ। ਸੋ ਇਹ ਆਲਰੇਡੀ ਪਾਕਿਸਤਾਨ ਦੀ ਫੋਰਨ ਮਿਨਿਸਟਰੀ ਨੇ ਇਸ ਦੇ ਉੱਤੇ ਰਿਐਕਟ ਕੀਤਾ ਹੋਇਆ ਸੀ ਔਰ ਇਸ ਦੇ ਮੁਤਾਬਕ ਜਿਹੜਾ ਇਸ ਜੁਆਇੰਟ ਸੈਂਟਰ ਦੇ ਵਿੱਚ ਜਿੱਥੇ ਤਿੰਨੋਂ ਫੌਜਾਂ ਦੇ ਨੇ, ਆਸਮ ਮੁਨੀਰ ਨੇ ਹੋਰ ਵੀ ਡੀਟੇਲ ਦੇ ਵਿੱਚ ਗੱਲ ਕੀਤੀ। ਉਹਨਾਂ ਨੇ ਇਹ ਕਿਹਾ ਕਿ ਜੇ ਅਸੀਂ ਅਫਗਾਨਿਸਤਾਨ ਬਾਰੇ ਵੀ ਉਹਨਾਂ ਨੇ ਕਿਹਾ ਕਿ ਅਸੀਂ ਅਫਗਾਨ ਤਾਲਿਬਾਨ ਨੂੰ ਇਹ ਸੁਨੇਹਾ ਦੇ ਦਿੱਤਾ ਹੈ ਕਿ ਜਾਂ ਉਹ TTP ਦੇ ਨਾਲ ਨੇ, ਤਹਿਰੀਕ ਤਾਲਿਬਾਨ ਪਾਕਿਸਤਾਨ, ਤੇ ਜਾਂ ਉਹ ਪਾਕਿਸਤਾਨ ਦੇ ਨਾਲ ਨੇ। ਇਹਨਾਂ ਦੋਨਾਂ 'ਚੋਂ ਇੱਕ ਨੂੰ ਚੁਣਨਾ ਹੋਏਗਾ। ਹੁਣ ਇਹ ਤੁਹਾਡੀ ਗੰਦੀ ਖੇਡ ਜਿਹੜੀ ਹੈ ਉਹ ਇੱਥੇ ਨਹੀਂ ਚੱਲ ਸਕਦੀ। ਨਾਲ ਦੀ ਨਾਲ ਉਹਨਾਂ ਨੇ ਜਿਹੜਾ ਫੀਲਡ ਮਾਰਸ਼ਲ ਉਹਨਾਂ ਨੇ ਕਿਹਾ ਕਿ ਵੀ ਤਿੰਨੋਂ ਹੀ ਜਿਹੜੇ ਸਾਡੇ ਵਿੰਗ ਨੇ ਫੌਜ ਦੇ, 에ਅਰ ਫੋਰਸ, ਨੇਵੀ ਔਰ ਫੌਜ, ਅਸੀਂ ਆਪਰੇਸ਼ਨਲ ਤਿਆਰੀਆਂ ਜਿਹੜੀ ਸਾਡੀ ਖਾਸੀਅਤ ਆ ਉਹ ਹਮੇਸ਼ਾ ਰਹੇਗੀ। ਅਸੀਂ ਆਪਸ ਤਾਲਮੇਲ ਔਰ ਕੋਆਰਡੀਨੇਸ਼ਨ ਕਰਾਂਗੇ ਔਰ ਹਾਈ ਕਮਾਂਡ ਦੇ ਨਾਲ ਨਾਲ ਤਿੰਨੋਂ ਫੌਜਾਂ ਆਪਣੀ ਅੰਦਰੂਨੀ ਆਟੋਨਮੀ ਤੇ ਆਰਗੇਨਾਈਜੇਸ਼ਨਲ ਸਟਰਕਚਰ ਉਹ ਉਵੇਂ ਹੀ ਰਹੇਗਾ। ਇਹ ਨਹੀਂ ਹੈ ਕਿ ਵੀ ਕੋਈ ਸੈਂਟਰਲ ਕੰਟਰੋਲ ਉਹਨਾਂ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰੇਗਾ। ਫਿਰ ਉਹਨਾਂ ਨੇ ਕਿਹਾ ਵੀ ਪਾਕਿਸਤਾਨ ਇੱਕ ਅਮਨ ਪਸੰਦ ਮੁਲਕ ਹੈ, ਪਰ ਕਿਸੇ ਨੂੰ ਵੀ ਪਾਕਿਸਤਾਨ ਦੀ ਸੋਵਰਨਿਟੀ ਔਰ ਰੀਜਨਲ ਜਿਹੜੀ ਇੰਡੀਪੈਂਡੈਂਸ ਹੈ ਉਹਨੂੰ ਖਤਰਾ ਪਹੁੰਚਾਉਣ ਜਾਂ ਇਹਦਾ ਜੇ ਕੋਈ ਇਰਾਦਾ ਵੀ ਰੱਖਦੇ ਨੇ ਤਾਂ ਇਸ ਤੋਂ ਪਰਹੇਜ਼ ਕਰਨ। ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਪਾਕਿਸਤਾਨ ਦੀ ਬਹਾਦਰ ਫੌਜ ਜਿਹੜੀ ਉਹ ਇਕਜੁੱਟ ਇਰਾਦੇ ਦੇ ਨਾਲ ਆਪਣੇ ਮੁਲਕ ਨੂੰ ਅਸੀਂ ਪਹਿਲਾਂ ਵੀ ਡਿਫੈਂਡ ਕੀਤਾ ਔਰ ਹੁਣ ਵੀ ਅਸੀਂ ਕਰਾਂਗੇ। ਨਾਲ ਦੇ ਨਾਲ ਉਹਨਾਂ ਨੇ ਕਿਹਾ ਕਿ ਭਾਈ ਇਹ ਸਾਨੂੰ ਜਿਹੜੇ ਗਲੋਬਲ ਹਾਲਾਤ ਬਣ ਰਹੇ ਨੇ, ਮਲਟੀਲੈਟਰਲ ਆਪਰੇਸ਼ਨ, ਇਹ ਸਾਨੂੰ ਇਹਨਾਂ ਨੂੰ ਦੇ ਉੱਤੇ ਹੋਰ ਵੀ ਮਜ਼ਬੂਤੀ ਕਰਨ ਦੀ ਲੋੜ ਹੈ। ਔਰ ਨਾਲ ਦੀ ਨਾਲ ਉਹਨਾਂ ਨੇ, ਕਿਉਂਕਿ ਇਹ ਸਾਰੀ ਮੀਟਿੰਗ ਦੇ ਵਿੱਚ ਇਹਨਾਂ ਦਾ ਸਾਰਾ ਟੌਪ ਬਰਾਸ ਸ਼ਾਮਲ ਸੀ, ਸੋ ਇੱਕ ਪਾਸੇ ਫੌਜੀ ਤੌਰ ਦੇ ਉੱਤੇ ਪਾਕਿਸਤਾਨ ਜਿਹੜਾ ਮਜ਼ਬੂਤੀ ਦੇ ਨਾਲ ਉਹਨਾਂ ਨੇ ਜੁਆਇੰਟ ਕਮਾਂਡ ਬਣਾਈ ਹੈ ਔਰ ਦੂਸਰੇ ਪਾਸੇ ਇੱਕ ਸਟੇਜ ਦੇ ਉੱਤੇ ਜਦੋਂ ਕੁਝ ਸਮਾਂ ਪਹਿਲਾਂ ਹੀ ਭਾਰਤ ਦੇ ਵਿੱਚ ਫੀਲਡ ਸਟੇਟ IMF ਨੇ ਵੀ ਹੱਥ ਖਿੱਚ ਲਿਆ, ਫਲਾਣਾ ਵੀ, ਇਹ ਵੀ ਖਬਰ ਇਹਦੇ ਬਰਾਬਰ ਨਾਲ ਹੈ। ਜਿੱਥੇ IMF ਨੇ ਭਾਰਤ ਨੂੰ C ਗ੍ਰੇਡ ਦੇ ਵਿੱਚ ਰੱਖਿਆ, ਉੱਥੇ IMF ਨੇ ਜਿਹੜਾ ਪਾਕਿਸਤਾਨ ਦੀ ਇਕਨੋਮਿਕਲ ਸਿਚੁਏਸ਼ਨ ਨੂੰ ਬਿਹਤਰ ਕਰਨ ਦੇ ਲਈ ਪਿਛਲੇ ਸਾਲ ਜਿਹੜਾ $7 ਬਿਲੀਅਨ ਦਾ ਜਿਹੜਾ ਉਹਨਾਂ ਨੂੰ ਪੈਕੇਜ ਅਗਲੇ ਆਲਮੋਸਟ ਜਿਹੜਾ 3 ਸਾਲਾਂ ਦੇ ਵਿੱਚ ਦੇਣ ਦਾ ਹੈ, ਉਹਦੇ 'ਚੋਂ ਉਹਨਾਂ ਨੇ $1.2 ਬਿਲੀਅਨ IMF ਨੇ ਰਿਲੀਜ਼ ਕੀਤਾ, ਡਿਸਬਰਸ ਕੀਤਾ। ਔਰ ਇਹਨਾਂ ਦੇ ਇੰਡੀਅਨ ਮੀਡੀਆ ਵੀ, ਇਹਨਾਂ ਨੂੰ ਬਹੁਤ ਤਕਲੀਫ ਹੁੰਦੀ, ਇਹਨਾਂ ਨੂੰ ਲੱਗਦਾ ਕਿ ਵੀ ਇਹ ਵੈਸਟਰਨ ਪਾਵਰਸ ਕਿਉਂ ਭਾਈ ਤੁਸੀਂ ਵੀ ਕਰਜ਼ਾਈ ਰਹੇ ਹੋ, ਹੁਣ ਵੀ ਕਰਜ਼ਾਈ ਹੋ। ਐਵੇਂ ਉਹ ਫੌੜ ਫੜਕ ਹੈ ਜਿਹਦੇ ਥੱਲੇ ਹੁੰਦਾ ਜੀ ਵੱਡੀ ਇਕੋਨਮੀ, ਇਹ ਅਮਰੀਕਾ ਖੁਦ ਕਰਜ਼ਾਈ ਹੈ, ਤੇ ਚੱਲਦੇ ਨੇ ਲੋਨਸ ਦੇ ਨਾਲ ਜਾਂ ਕੋਈ ਦੂਜਾ
ਹੁਣ IMF ਨੇ 1.2 ਬਿਲੀਅਨ ਫਰੈਸ਼ ਡਿਸਬਰਸਮੈਂਟ ਪਾਕਿਸਤਾਨ ਨੂੰ ਦਿੱਤੀ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਪਾਕਿਸਤਾਨ ਜਿਹੜਾ ਇਹ ਸਾਰੇ ਪੀਰੀਅਡ ਦੇ ਵਿੱਚ ਮੋਦੀ ਕਿਆਂ ਦੀ ਨੀਤੀਆਂ ਦੇ ਨਾਲ ਪਹਿਲਾਂ ਵੀ ਇਹਨਾਂ ਨੇ ਜਦੋਂ ਵਾਜਪਾਈ ਦੀ ਸਰਕਾਰ ਬਣੀ 1998 ਦੇ ਵਿੱਚ ਤੇ ਉਦੋਂ ਵੀ ਹਿੰਦੂਤਵੀਆਂ ਨੇ ਦਿਲਵਦੀ ਕੀਤੀ। ਹਾਲਾਂ 1974 ਦੇ ਵਿੱਚ ਭਾਰਤ ਐਟਮ ਪਾਵਰ ਤਾਂ ਬਣ ਹੀ ਚੁੱਕਾ ਸੀ, ਇੰਦਰਾ ਗਾਂਧੀ ਨੇ ਪੋਖਰਾਨ ਦੇ ਵਿੱਚ ਐਟੋਮਿਕ ਧਮਾਕਾ ਕੀਤਾ ਸੀ, ਲੇਕਿਨ ਬੀਜੇਪੀ ਇਹ ਸਮਝਦੀ ਸੀ ਕਿ ਜਿਹੜਾ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਹੈ ਉਹ ਬਲਫ ਹੈ। ਔਰ ਉਹਨਾਂ ਨੇ 1998 ਮਈ ਦੇ ਵਿੱਚ 5 ਧਮਾਕੇ ਕਰਕੇ ਪਾਕਿਸਤਾਨ ਨੂੰ ਅਗਲੇ ਦਿਨ ਹੋਮ ਮਿਨਿਸਟਰ ਅਡਵਾਨੀ ਸੀ, ਉਹਨੇ ਕਿਹਾ ਜੀ ਕਸ਼ਮੀਰ ਫੜਾ ਦਿਓ ਸਾਨੂੰ, ਨਹੀਂ ਤਾਂ ਤੇ ਪਾਕਿਸਤਾਨ ਨੇ ਆਲਮੋਸਟ 2 ਹਫ਼ਤੇ ਬਾਅਦ 5 ਦੇ 6 ਧਮਾਕੇ ਕਰਕੇ ਦੱਸ ਦਿੱਤਾ ਕਿ ਭਾਈ ਅਸੀਂ ਤੁਹਾਡੇ ਨਾਲੋਂ ਘੱਟ ਨਹੀਂ ਹੈ ਨਿਊਕਲੀਅਰ ਵਾਰਫੇਅਰ ਦੇ ਵਿੱਚ ਵੀ। ਔਰ ਇਹਨਾਂ ਦੇ ਫਿਰ ਉਹ ਤੋਤੇ ਉੜੇ ਰਹੇ, ਫਿਰ ਤਾਂ ਨਜ਼ਰ ਨਹੀਂ ਆਏ ਇਹਨਾਂ ਦੇ ਲੀਡਰ ਕਿ ਹੁਣ ਕੀ ਜਵਾਬ ਦੇਣ। ਸੋ ਇਵੇਂ ਹੀ ਜੋ ਮਈ ਮਹੀਨੇ 7, 8, 9, 10 ਮਈ ਨੂੰ ਕੀਤਾ ਆਪਣੇ ਵੱਲੋਂ ਤਾਂ ਇਹਨਾਂ ਨੇ ਫਾਲਸ ਫਲੈਗ ਪਹਿਲਗਾਮ 22 ਅਪ੍ਰੈਲ ਕੀਤਾ। ਔਰ ਫਿਰ ਇਹਨਾਂ ਨੂੰ ਸੀ ਕਿ ਜੀ ਵੀ ਚੀਨ ਤੋਂ ਜੁੱਤੀਆਂ ਪਈਆਂ ਹੋਈਆਂ ਨੇ, ਅਮਰੀਕਾ 'ਚ ਟਰੰਪ ਵੈਸੇ ਝੰਬ ਰਿਹਾ ਤੇ ਚਲੋ ਪਾਕਿਸਤਾਨ ਤੇ ਡੋਂਗ ਉਹ ਵੀ ਜੁੱਤੀਆਂ ਖਾਧੀਆਂ ਨੇ, ਤਾਂ ਹੁਣ ਤਾਂ ਮੂੰਹ 'ਚੋਂ ਝੱਗ ਹੀ ਸੁੱਟਦੇ ਨੇ। ਔਰ ਮੈਂ ਸਮਝਦਾ ਵੀ ਪਾਕਿਸਤਾਨ ਦੇ ਫੌਜੀ ਮੁਖੀ ਨੇ ਠੀਕ ਬੋਲਡ ਲਾਈਨ ਲਈ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਬ੍ਰੇਕ ਵਿਊਅਰਸ ਜਦੋਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।